बिस्मिल्लाहिर्रहमानिर्रहीम। मेरा नाम मोहम्मद नबील है जी। असी सानू अज शरफ हासिल होया बाबा जी कोल आने दा। ते बाबा जी की हाल है? ठीक ठाक जी। तबीयत सेहत माशाल्लाह ठीक है? बड़ा करम है सोने दा लाजपाल। ते असी बाबा जी इत्थे ना तुहाडा जेहड़ा आस्थाना है ना जी ये माशाल्लाह जी इंदे कोल असी रकबा खरीदिया होया इत्थे जी करीब ही। हाँ जी ते साडियां ते इहदे नाल बड़ियां यादां वाबस्ता ने। जी हाँ ते तुसीं माशाल्लाह सारी जिंदगी इत्थे गुजार दित्ती। जी हाँ ते अज असी तुहाडे कोल पुछांगे हाँ जी भी ये तुसी जरा इत्थे बाबा जी ने इन्हां दी हिस्टरी की है, जी हाँ इन्हां दी तारीख की है ते इन्हां दा की इसम मुबारक सी, जी हाँ ते तुसी जरा रोशनी पाओ हाँ भी इन्हां दा सिलसिला केड़ा है ते इन्हां दा की नाम मुबारक है बाबे हरां दा? आप सरकार बावल नगर ਦੇ ਰਹਿਣ ਵਾਲੇ ਸੀ। ਹਾਂਜੀ ਛੱਛਰ ਪਿੰਡ ਗਾਉਂ ਵਿੱਚ ਸਰਕਾਰ ਦੇ ਮਰੀਦ ਸਨ ਨੇ। ਅੱਛਾ ਇੱਥੇ ਆਏ ਨੇ ਆਪ ਸਰਕਾਰ ਮੁਰੀਦਾਂ ਦੇ ਜੀ ਜੀ ਤੇ ਮੁਰੀਦਾਂ ਤੇ ਆ ਕੇ ਤੇ ਦੁਨੀਆ ਤੋਂ ਵਸਾਲਤ ਫਰਮਾ ਗਏ ਨੇ। ਅੱਛਾ ਤੇ ਆਪ ਨੂੰ ਸਾਲ ਬਾਅਦ ਔਲਾਦ ਆਈ ਊਠਾਂ ਡਾਚੀਆਂ ਦੇ ਜ਼ਮਾਨੇ ਸੀ। ਜੀ ਜੀ 1819 ਦਾ ਸਰਕਾਰ ਦਾ ਵਸਾਲ ਹੈ। ਅੱਛਾ ਬੜੀ ਮੁੱਦਤ ਹੋ ਗਈ। 1819 हाँ जी 1819 मतलब है 1919 ਤੇ 2020 मतलब है 201 ਸਾਲ ਹੋ ਗਏ ਨੇ। जी हाँ 4 साल बंद ने जी। हाँ 200 हाँ भाई 1919 3 जी। साल हाँ 203 साल हो जी गए। हाँ। बड़ी देर हो गई जी। ਤੇ ਆਪ ਸਰਕਾਰ ਦਾ ਜਿਸਲੇ ਸਾਲ ਬਾਅਦ ਆਏ ਨੇ ਊਠਾਂ ਡਾਚੀਆਂ ਦੇ इसम ਨਾਲ। मुबारक जनाब दा ਆਪ ਸਰਕਾਰ ਦਾ ਇਸਮ ਮੁਬਾਰਕ ਹੈ हजरत मौजदीन साहब शाही कादरी सैयद बुखारी सन ਦੇ ਆਪ ਸਰਕਾਰ ਦੀ ਇੱਕ ਕਰਾਮਾਤ ਸੀ ਜਿੱਥੋਂ ਆ ਕੇ ਮੌਜ ਦਰਿਆ ਵੱਜੇ ਨੇ। अच्छा ਲੁੱਡਣ ਸਰਕਾਰ ਦਾ ਹੈਡ ਤੇ ਕੋਈ 11 ਕਿਲੋਮੀਟਰ ਤੇ ਉਹਲੇ ਦਰਿਆ ਕੋਲ ਵਹਿੰਦਾ ਸੀ। जी जी ਉੱਥੇ ਆਪ ਸਰਕਾਰ ਦੀ ਕਰਾਮਾਤ ਆਪਨੇ ਵਿਖਾਈ ਇਹ ਵੇ ਵੀ ਡੁੱਬਣ ਲੱਗ ਗਏ ਲੋਕ ਦਰਿਆ ਝੜ ਆਇਆ। ਜਿਹੜੇ ਡੁੱਬਣ ਲੱਗੇ ਨੇ ਤੇ ਉਹਲੇ ਮੁਰੀਦਾਂ ਆ ਕੇ ਸ਼ੋਰ ਪਾ ਦਿੱਤਾ ਵੀ ਸਰਕਾਰ ਸਾਡੀ ਮਦਦ ਫਰਮਾਓ ਮਿਹਰਬਾਨੀ ਫਰਮਾਓ। ਆਪ ਸਰਕਾਰ ਨੇ ਉੱਥੋਂ ਰੋੜੀ ਪਕੜੀ ਏ ਤੇ ਆਖਿਆ ਆ ਖਾਦ ਖਿਦਰ ਮੇਰੇ ਮੁਰੀਦ ਬੁੱਢਣ ਲੱਗੇ ਨੇ ਤੇ ਤੂੰ ਪਿਛਾਂ ਹਟ ਜਾ। ਖਾਦ ਖਿਦਰ ਨੇ ਹੁਕਮ ਮੰਨਿਆ ਸਰਕਾਰ ਦਾ ਤੇ 11 ਕਿਲੋਮੀਟਰ ਦਰਿਆ ਦੂਰ ਹੋ ਗਿਆ। ਉਹਲੇ ਆਪ ਸਰਕਾਰ ਨੂੰ ਲਕਬ ਮਿਲਿਆ ਮੌਜੇ ਦਰਿਆ। सुबहान अल्लाह ਇੱਥੋਂ ਲਕਬ ਸਰਕਾਰ ਨੂੰ ਮੌਜੇ ਦਰਿਆ ਮਾਸ਼ਾਅੱਲਾ, ਮੁਰੀਦਾਂ ਨੇ ਪੁਕਾਰਿਆ ਵੀ ਆਪ ਸਰਕਾਰ ਠਾੜ ਚ ਆ ਗਏ ਨੇ ਦਰਿਆ ਨੂੰ ਪਿਛਾਂ ਰੋਕ ਦਿੱਤਾ। माशाल्लाह औलिया अल्लाह दे विच बड़ियां करामात ਆਪ ਸਰਕਾਰ ਨੂੰ ਲਿਜਾਣ ਲੱਗੇ ਵਾਪਸ ਬਾਵਲ ਨਗਰ। अच्छा ਸਰਕਾਰ ਨੂੰ ਇੱਥੋਂ ਜਦੋਂ ਵਿਸਾਲ ਹੋਇਆ ਜਦੋਂ ਵਸਾਲ ਹੋਣ ਤੋਂ ਬਾਅਦ ਸਾਲ अच्छा ਬਕਸਾ ਕਟਪਟਿਆ ਤੇ ਐਂ ਖੁਸ਼ਬੂ ਆਈ अमानत करके नप्या गया अमानत करके दफनाया हुआ सी। ਜੀ ਹਾਂ सही ਤੇ ਜੇਲੇ ਪਾਟ ਕੇ ਬਕਸਾ ਬਾਹਰ ਕੀਤਾ ਤੇ ਐਂ ਖੁਸ਼ਬੂ ਆਈ ਫੁੱਲੇ ਆਏ ਨੇ ਬੜੇ ਪਿਆਰੇ ਸੋਹਣੇ। ਮਾਸ਼ਾਅੱਲਾ ਵਲੀਆਂ ਦੇ ਕਬਰਾਂ ਦਾ ਐਵੇਂ ਹੀ ਹਾਲ ਹੁੰਦਾ ਜੀ। ਤੇ ਉਹਲੇ ਦੁਬਾਰਾ ਸਰਕਾਰ ਨੂੰ ਬਕਸਾ ਉੱਤੇ ਰੱਖਣ ਲੱਗੇ ਨੇ ਸਵੇਰ ਹੋਈ ਹੈ ਤਾਂ ਅੱਛਾ ਜੀ ਤੇ ਨੇਰ ਚੜ ਪਿਆ ਅੱਛਾ। ਕੋਈ ਚੀਜ਼ ਨਹੀਂ ਦਿਸੀ। ਅੱਛਾ ਊਠਾਂ ਡਾਚੀਆਂ ਦੇ ਵਕਤ ਸੀ ਤੇ ਕੋਈ ਸ਼ੈ ਨਹੀਂ ਦਿਸੀ ਨਿਗੇ ਨਹੀਂ ਆਈ। ਜੀ ਜੀ ਮੋੜ ਰੱਖ ਲੈ ਨੇ ਦੂਸਰੀ ਦਾ ਦਿਨ ਮੋੜ ਐਵੇਂ ਸਾਰਾ ਦਿਨ ਚੱਲੇ ਨੇ। ਅੱਛਾ ਤੀਸਰੀ ਦੁਆਰ ਆਪ ਸਰਕਾਰ ਨੇ ਰਾਤ ਖਾਬ ਵਿੱਚ ਬਿਸ਼ਾਰਤ ਦਿੱਤੀ ਅੱਛਾ ਪੀਰ ਨੂੰ ਵੀ ਮੈਨੂੰ ਇਹੋ ਥਾਰਾ ਪਿਆਰੀ ਮੈਂ ਇੱਥੇ ਹੀ ਰਹਿਣਾ ਹੈ। अच्छा आपने पसंद फरमा ली ਪਸੰਦ ਫਰਮਾ ਲਈ सही है जगह ਸਰਕਾਰ ਦਾ ਤੀਸਰੇ ਦਿਨ ਫਿਰ ਸਰਕਾਰ ਦਾ ਗੁਸਲ ਦੇ ਕੇ अच्छा ਬਕਸਾ ਚੇਂਜ ਕੀਤਾ ਹੈ अच्छा। ਉਵੇਂ ਫਿਰ ਦਫਨਾ ਦਿੱਤਾ ਇੱਥੇ। माशाल्लाह 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 ਮੋੜ ਆਪ ਸਰਕਾਰ ਨੂੰ ਬੜੀ ਮੁੱਦਤ ਗੁਜ਼ਰ ਗਈ। ਆਪ ਸਰਕਾਰ ਨੇ ਛੱਤ ਨਹੀਂ ਪਹਿਨ ਦਿੱਤੀ। ਬੜੀਆਂ ਕਰਾਮਾਤਾਂ ਸਰਕਾਰ ਨੇ ਲੱਕੜ ਬਾਲਣ ਨਹੀਂ ਚੁੱਕਣ ਦਿੰਦੇ ਸੀ ਇੱਥੋਂ अच्छा ਕਿਸੇ ਨੂੰ ਵੀ। ਸਹੀ। ਜੇ ਕਿਸੇ ਚੁੱਕ ਲਿਆ ਬੁਖਾਰ ਚੜ ਜਾਣਾ ਮੰਜੀ ਉੱਤੇ ਹੋ ਜਾਣੀ। अच्छा ये मैं थोड़ा थोड़ी इजाजत नाल बयान करांगा। ये चीज़ां तां मैं अपने बचपन च वेखियां ना ਜੀ ਹਾਂ भी ਅਸੀਂ ਇੱਥੇ ਜਦੋਂ ਰਕਬਾ ਖਰੀਦਿਆ ਨਾ ਜੀ ਹਾਂ ਉਸ ਟਾਈਮ ਇੱਥੇ ਕੋਈ ਬੰਦਾ ਕੋਈ ਇੱਥੋਂ ਚੀਜ਼ ਉਠਾ ਨਹੀਂ ਸਕਦਾ ਸੀ। ਜੀ ਹਾਂ ਕੋਈ ਬੰਦਾ ਲੱਕੜਾਂ ਨਹੀਂ ਲਾ ਸਕਦਾ ਸੀ। ਇੱਥੇ ਅਸੇਬ ਦਾ ਪਹਿਰਾ ਸੀ ਜੀ ਹਾਂ ਤੇ ਅਸੀਂ ਵੇਖਦੇ ਸਾਂ ਰਾਤ ਨੂੰ ਰੋਸ਼ਨੀਆਂ ਦਰਖਤਾਂ ਦੇ ਉੱਤੋਂ ਨਿਕਲਦੀਆਂ ਸੀ ਹਾਂਜੀ ਹਾਂਜੀ ਤੇ ਬਾਜ਼ ਦਫਾ ਅਸੀਂ ਡਰ ਵੀ ਜਾਂਦੇ ਸਾਂ। ਜੀ ਹਾਂ ਅਸੀਂ ਆਂਦੇ ਹਾਂ ਵੀ ਇਹ ਅਸੇਬ ਹੈ ਵੀ ਇਹ ਜਿੰਨਾਤ ਨੇ ਜੀ ਹਾਂ ਤੇ ਉਹ ਬਾਬਾ ਜੀ ਦੀ ਖਿਦਮਤ ਕਰਦੇ ਸੀ ਇੱਥੇ। ਜੀ ਹਾਂ ਜਿੰਨਾਤ ਵੀ ਬਾਬਾ ਜੀ ਦੀ ਖਿਦਮਤ ਕਰਦੇ ਸੀ ਕਰਦੇ ਸੀ। ਤੇ ਇਹ ਜਨਾਬ ਇਹ ਤਾਂ ਚੀਜ਼ਾਂ ਬਾਬਾ ਜੀ ਅਸੀਂ ਵੇਖੀਆਂ ਨੇ ਜੀ ਹਾਂ, ਜੀ ਆਪਦੇ ਹਾਂ। ਬਚਪਨ ਦੇ ਵਿੱਚ। ਇਹ ਵੀ ਹਕੀਕਤ ਹੈ ਹਾਂਜੀ। ਇਹਦੇ ਸ਼ੱਕ ਵੀ ਕੋਈ ਨਹੀਂ ਦਾ। ਅੱਛਾ ਤੇ ਬਾਬਾ ਜੀ ਤੁਹਾਨੂੰ ਮਾਸ਼ਾਅੱਲਾ ਇੱਥੇ ਖਿਦਮਤ ਕਰਦਾ ਕਿੰਨੀ ਦੇਰ ਹੋ ਮੈਨੂੰ ਗਈ? ਜੀ ਮੈਂ 2092 ਚ ਇੱਥੇ ਆਇਆ। ਅੱਛਾ ਮੇਰਾ ਕੈਮਰਾਮੈਨ ਅਗਰ ਇੱਧਰ ਆ ਜਾਵੇ ਬਾਬਾ ਜੀ ਦੀ ਗੁਫ਼ਤਗੂ ਸੁਣ ਲਵੇ। ਉਹਲੇ ਸਰਕਾਰ ਦੀ ਚੁਖੰਡੀ ਸੀ ਹਾਂਜੀ ਮਜ਼ਾਰ ਜਿਹੜੀ ਸੀ ਆਪ ਸਰਕਾਰ ਦੀ ਬਿਲਕੁਲ ਪੱਕੀ ਸੀ। ਅੱਛਾ ਤੇ ਉਸ ਤੋਂ ਬਾਅਦ ਇਹ ਸ਼ਹੀਦ ਕਰਕੇ ਜਦੋਂ ਤੁਸੀਂ ਇੱਥੇ ਜਦੋਂ ਅਸੀਂ ਆਏ ਹਾਜ਼ਰ ਹੋਏ ਜੀ ਆਪ ਸਰਕਾਰ ਦਾ ਫਿਰ ਮਜ਼ਾਰ ਸ਼ਰੀਫ ਦਰਬਾਰ ਬਣਾਇਆ। ਹਾਂਜੀ 2000 ਚ ਆ ਕੇ ਪਿਛਾ ਨਾ ਕੋ ਤਕਰੀਬਨ 12 ਦੇ ਵਿੱਚ 2012 ਦੇ ਵਿੱਚ ਬਿਲਕੁਲ 2012 ਹੀ ਤਿਆਰ ਕੀਤਾ ਹਾਂਜੀ ਮੁਕੰਮਲ ਹਾਂਜੀ ਕੀਤਾ। ਅੱਛਾ ਉਸ ਤੋਂ ਪਹਿਲੇ ਕੱਚਾ ਸੀ ਸਰਕਾਰ ਦਾ ਕੱਚਾ ਮਜ਼ਾਰ ਸੀ ਇੱਕ
ਚੁਖੰਡੀ ਸੀ ਛੋਟੀ, ਚਖੰਡੀ ਬਣੀ ਸੀ, ਉੱਤੋਂ ਛੱਤ ਖਾਲੀ ਸੀ। ਛੱਤ ਖਾਲੀ ਸੀ, ਆ ਪੈਣ ਹੀ ਨਹੀਂ ਸੀ ਦਿੰਦੇ। ਹਾਂਜੀ ਹਾਂਜੀ ਬਿਲਕੁਲ, ਆ ਇਹ ਤਾਂ ਅਸੀਂ ਵੇਖਿਆ, ਛੱਤ ਖਾਲੀ ਸੀ, ਛੱਤ ਨਹੀਂ ਸੀ ਪੈਣ ਦਿੰਦੇ। ਤੇ ਫਿਰ ਉਹ ਕਿਵੇਂ ਉਹਨਾਂ ਇਜਾਜ਼ਤ ਦਿੱਤੀ? ਉਹ ਜੀ ਇਜਾਜ਼ਤ ਮਿਹਰਬਾਨੀ ਸਰਕਾਰ ਨੇ ਫਰਮਾਈ। ਜਿਸ ਦਿਹਾੜੇ ਦੇ ਮੈਂ ਇੱਥੇ ਆਇਆ, ਹਾਂਜੀ, ਮੈਂ ਸਵੇਰ ਉੱਠ ਕੇ ਸਰਕਾਰ ਦੇ ਕੁਰਾਨ ਪਾਕ ਦੀ ਤਿਲਾਵਤ ਕਰਦਾ। ਹਾਂਜੀ, ਅੱਜ ਰੋਜ਼ ਨਹੀਂ ਅੱਜ ਵੀ ਮੌਜੂਦ ਤੁਹਾਡੀ ਯਾਦ ਕਰਕੇ, ਤੁਹਾਨੂੰ ਯਾਦ ਕਰਕੇ ਤੁਹਾਡੀਆਂ ਅੱਖਾਂ 'ਚੋਂ ਆਂਸੂ ਆ ਗਏ ਨੇ, ਬੜੀ ਤੁਹਾਡੀ ਮੁਹੱਬਤ ਦਾ ਇਜ਼ਹਾਰ ਹੈ। ਤੇ ਇਸ ਗੱਲ ਦੇ ਵਿੱਚ ਨਾ ਹਾਂਜੀ, ਮਿਹਰਬਾਨੀ ਸਰਕਾਰ ਨੇ ਫਰਮਾਈ, ਕਰਮ ਕੀਤਾ, ਮੈਨੂੰ ਇਸ਼ਾਰਾ ਫਰਮਾਇਆ। ਨਾਲ ਮੇਰਾ ਪੀਰ ਦਾ ਪੋਤਰਾ ਸੀ, ਸ਼ਹਿਨशाह ਦਾ ਪੁੱਤਰ ਬਾਬਾ ਲਾਡੇ ਸ਼ਾਹ, ਹਾਂਜੀ, ਉਰਫ ਅਨਵਰ ਸ਼ਾਹ ਨਾਂ ਸੀ ਜੀ ਜੀ, ਉਰਫ ਲਾਡੇ ਸ਼ਾਹ। ਉਹਨਾਂ ਮੇਰੇ ਨਾਲ ਪੂਰੀ ਕੀਤੀ, ਹਮਾਇਤ ਕੀਤੀ। ਹਾਂਜੀ, ਆਪ ਸਰਕਾਰ ਦੇ ਉਹਨੇ ਨਾ ਮੋੜਾ ਸੀ ਮਜ਼ਾਰ ਰਲ ਕੇ ਬਣਾਇਆ, ਸਰਕਾਰ ਦਾ ਦਰਬਾਰ ਸ਼ਰੀਫ ਬੜਾ ਸੋਹਣਾ ਬੜੀ ਗੱਲ ਹੈ ਜੀ, ਬੜਾ ਖੂਬਸੂਰਤ ਲੱਗਦਾ ਪਿਆ। ਹਾਂਜੀ ਨਾਜ਼ਰੀਨ, ਸਾਡੇ ਵਾਸਤੇ ਬੜੀ ਫਖਰ ਦੀ ਗੱਲ ਹੈ ਕਿ ਅਸੀਂ ਮੁਸਲਮਾਨਾਂ ਦੇ ਘਰਾਂ 'ਚ ਪੈਦਾ ਹੋਏ ਹਾਂ, ਤੇ ਸਾਡੇ ਤੱਕ ਜਿਹੜਾ ਦੀਨ ਪਹੁੰਚਿਆ ਨਾ, ਉਹ ਇਹਨਾਂ ਬਜ਼ੁਰਗਾਂ ਦੀ ਵਜ੍ਹਾ ਕਰਕੇ ਪਹੁੰਚਿਆ। ਇਹਨਾਂ ਬਜ਼ੁਰਗਾਂ ਨੇ ਮਿਹਨਤ ਕੀਤੀ ਤੇ ਅੱਲਾਹ ਪਾਕ ਦੀ ਇਬਾਦਤ ਦੇ ਨਾਲ ਨਾਲ ਇਹਨਾਂ ਨੇ ਹਿੰਦੁਸਤਾਨ ਦੇ ਵਿੱਚ ਇਸਲਾਮ ਪਹੁੰਚਾਉਣ ਵਾਸਤੇ ਬੜੀਆਂ ਖਿਦਮਤਾਂ ਅੰਜਾਮ ਦਿੱਤੀਆਂ ਨੇ, ਬਹੁਤ ਸਾਰੀ ਖਿਦਮਤ ਅੰਜਾਮ ਦਿੱਤੀ। ਪੀਰ ਅਲੀ ਹਜਵੇਰੀ ਰਹਿਮਤੁल्लाह ਅਲੈਹ, ਬਾਬਾ ਜੀ ਫਰੀਦ ਰਹਿਮਤੁल्लाह ਅਲੈਹ, ਬਾਬਾ ਜੀ ਬੁੱਲੇ ਸ਼ਾਹ ਮਾਰੂਫ ਹਸਤੀ, ਕਸੂਰ ਦੇ ਅਸੀਂ ਰਹਿਣ ਵਾਲੇ ਹਾਂ ਜੀ। ਤੇ ਅਸੀਂ ਅਗਰ ਕਸੂਰ ਵਿੱਚ ਰਹਿ ਕੇ ਬਾਬਾ ਜੀ ਬੁੱਲੇ ਸ਼ਾਹ ਦਾ ਨਾਂ ਨਾ ਲਈਏ ਤੇ ਇਹ ਸਾਡੀ ਬਦਕਿਸਮਤੀ ਹੋਵੇਗੀ। ਤੇ ਇਹਨਾਂ ਦੇ ਬਜ਼ੁਰਗਾਂ ਦੀ ਵਜ੍ਹਾ ਤੋਂ ਅੱਜ ਸਾਡੇ ਇਸ ਖਿੱਤੇ ਦੇ ਵਿੱਚ ਇਸਲਾਮ ਮੌਜੂਦ ਹੈ, ਔਰ ਅਸੀਂ ਅਲਹਮਦੁਲਿਲਾ ਮੁਸਲਮਾਨ ਹਾਂ। ਵਰਨਾ ਅਸੀਂ ਸ਼ਾਇਦ ਹਿੰਦੂ ਹੁੰਦੇ, ਸਿੱਖ ਹੁੰਦੇ, ਅੱਜ ਸਾਡੀਆਂ ਲੋਕੀ ਚਿਤਾ ਜਲਾਉਂਦਾ ਫਿਰਦਾ ਹੁੰਦਾ, ਅਸੀਂ ਹਰਾਮ ਲਾਲ ਦੀ ਸਾਨੂੰ ਪਛਾਣ ਨਾ ਹੁੰਦੀ। ਲੇਕਿਨ ਇਹਨਾਂ ਬਜ਼ੁਰਗਾਂ ਦੀ ਵਜ੍ਹਾ ਕਰਕੇ ਹੀ ਅੱਜ ਅੱਲਾ ਦਾ ਸ਼ੁਕਰ ਹੈ ਸਾਡੇ ਤੱਕ ਦੀਨ ਪਹੁੰਚਿਆ ਹੈ। ਤੇ ਅਸੀਂ ਇਹਨਾਂ ਤੇ ਅੱਲਾ ਇਹਨਾਂ ਦੀ ਕਬਰਾਂ ਤੇ ਕਰੋਨਾ ਰਹਿਮਤਾਂ ਕਰੇ। ਅਸੀਂ ਇਹਨਾਂ ਦੇ ਤਾਂ ਜ਼ਿੰਦਗੀ ਮਸ਼ਕੂਰ ਹਾਂ। ਆਪ ਸਰਕਾਰ ਸੈयद बुखारी नशाई कादरी सिलसिला, ਹਾਂਜੀ, ਮਾਸ਼ਾਅੱਲਾ ਮਾਸ਼ਾਅੱਲਾ, हजरत मौज दरिया, ਹਾਂਜੀ, नशाई कादरी सैयद बुखारी। ਤੇ ਇਹ ਬਾਬਾ ਜੀ ਨਾਲ ਬੜੀ ਮੁਹੱਬਤ ਹੈ ਸਾਡੀ। ਇਹ ਇੱਥੇ ਖਿਦਮਤ ਅੰਜਾਮ ਦਿੰਦੇ ਨੇ, ਤੇ ਇੱਥੇ ਗੱਦੀ ਨਸ਼ੀਨ ਨੇ ਸਾਡੇ ਆਸਤਾਨਾ ਦੇ। ਤੇ ਤੁਸੀਂ ਅੰਦਰੋਂ ਕੈਮਰਾਮੈਨ ਮੇਰਾ ਅਗਰ ਅੰਦਰ ਥੋੜਾ ਬਾਬਾ ਜੀ ਦੀ ਮਜ਼ਾਰ ਮੁਬਾਰਕ ਦਿਖਾ ਸਕੇ ਤੇ ਚਲੋ ਨਾਜ਼ਰੀਨ ਵੇਖ ਲੈਣਗੇ। ਜੁੱਤੀ ਉਤਾਰ ਕੇ ਜਾਣਾ ਜੀ। ਹੋਰ ਬਾਬਾ ਜੀ, ਫਿਰ ਤੁਸੀਂ ਮਾਸ਼ਾਅੱਲਾ ਇੱਥੇ ਹੀ ਖਿਦਮਤ ਕਰ ਰਹੇ ਜੇ ਜੀ? ਹਾਂ। ਤੇ ਮੇਲਾ ਕਿਹੜੀ ਤਰੀਕ ਨੂੰ ਹੁੰਦਾ ਹੈ? ਮੇਲਾ ਜੀ 1819 ਆਪ ਸਰਕਾਰ ਦਾ ਵਸਾਲ 1819 ਦਾ ਹੈ। ਤੇ ਮੇਲਾ ਦੇਸੀ ਮਹੀਨਾ ਹਾੜ ਦੀ 19, ਅੱਛਾ, 1819, ਹਾਂਜੀ, ਦੇਸੀ ਮਹੀਨਾ ਹਾੜ ਦੀ 1819, 7ਵੇਂ ਮਹੀਨੇ ਦੀ 2-3 ਤਰੀਕ। ਹਾਂਜੀ, ਅੰਗਰੇਜ਼ੀ ਦੀ 7ਵਾਂ ਮਹੀਨਾ 2-3 ਤਰੀਕ ਹੁੰਦੀ ਹੈ। ਬਿਲਕੁਲ ਬਿਲਕੁਲ। ਤੇ ਜਿਹੜਾ ਦੇਸੀ ਮਹੀਨਾ ਹੈ ਹਾੜ ਦੀ 18-19 ਨੂੰ ਬਹੁਤ ਵੱਡਾ ਮੇਲਾ ਲੱਗਦਾ ਜੀ, ਬਹੁਤ ਵੱਡਾ ਮੇਲਾ ਲੱਗਦਾ ਹੈ। ਇੱਥੇ ਲੰਗਰ ਦਾ 18 ਨੂੰ ਸਰਕਾਰ ਦਾ ਵਸਾਲ ਆ ਜਾਂਦੇ ਨੇ, ਹਾਂਜੀ, ਪੀਰ ਸਾਹਿਬ ਸ਼ਹਿਨशाह ਜਮਾਤਾਂ ਲੈ ਕੇ। ਹਾਂਜੀ, ਤੇ ਉਹ ਪਹਿਲਾ ਬਾਜ਼ਾਰ ਹੁੰਦਾ ਹੈ। ਅੱਛਾ ਜੀ। 19 ਨੂੰ ਫੁੱਲ ਮੇਲਾ ਹੁੰਦਾ ਹੈ, ਖਤਮ ਸ਼ਰੀਫ ਹੁੰਦਾ ਹੈ, ਨਾਤ ਖਾਨੀ ਹੁੰਦੀ ਹੈ, ਹਾਂਜੀ, ਮਹਿਫਲੇ ਸਮਾਂ ਹੁੰਦੀ ਹੈ, ਤੇ ਪੂਰਾ ਜੰਮੇ ਗਫੀਰ ਹੁੰਦਾ ਹੈ। ਇੱਥੇ ਬੜਾ ਰਸ਼ ਹੁੰਦਾ ਹੈ ਜਨਾਬ, ਮਰੀਦਾਨ ਦਾ ਬੜਾ ਰਸ਼ ਹੁੰਦਾ ਹੈ। ਤੇ ਸਾਰੇ ਇੱਥੇ ਆਉਂਦੇ ਨੇ। ਆਪ ਸਰਕਾਰ ਦੀ ਸਾਰੀ ਔਲਾਦ ਆਉਂਦੀ ਹੈ। ਅੱਛਾ, ਹਾਂਜੀ, ਸਾਰਾ ਖਾਨਦਾਨ ਆਉਂਦਾ, ਸਾਰਾ ਖਾਨਦਾਨ, ਸਰਕਾਰ ਦਾ ਸਾਰਾ ਖਾਨਦਾਨ ਆਉਂਦਾ। ਸਹੀ ਸਹੀ, ਬੜੀ ਗੱਲ ਹੈ ਜੀ। ਨਾਜ਼ਰੀਨ, ਸਾਡਾ ਆਊਟ ਇਨਫੋ ਚੈਨਲ ਹੈ, ਤੇ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋਗੇ ਤੇ ਫਾਲੋ ਕਰੋ ਤੇ ਲਾਈਕ ਕਰੋ ਤੇ ਸ਼ੇਅਰ ਕਰੋ, ਤੇ ਸਾਡੀਆਂ ਬਹੁਤ ਅੱਛੀਆਂ ਵੀਡੀਓ ਇਨਸ਼ਾਅੱਲਾ ਤੁਹਾਡੇ ਕੋਲ ਤੱਕ ਪਹੁੰਚਦੀਆਂ ਰਹਿੰਦੀਆਂ। ਬਾਬਾ ਜੀ ਬਹੁਤ ਮਿਹਰਬਾਨੀ, ਬਹੁਤ ਮਿਹਰਬਾਨੀ, ਤੁਸੀਂ ਟਾਈਮ ਦਿੱਤਾ ਹੈ। ਠੀਕ ਹੋ ਗਿਆ। ਤੇ ਅਸੀਂ ਇਨਸ਼ਾਅੱਲਾ ਤੁਹਾਡੇ ਕੋਲ ਫਿਰ ਵੀ ਹਾਜ਼ਰ ਹੋਵਾਂਗੇ। ਬਹੁਤ ਸ਼ੁਕਰੀਆ।